ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਨਾਲ ਜਿਵੇਂ ਤੁਸੀਂ ਜਾਣਦੇ ਹੋ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਵਿਸ਼ੇਸ਼ ਜਿਹੜਾ ਸਾਡਾ ਚੱਲਦਾ ਪੰਜਾਬ ਚੋਣ ਦੰਗਲ, ਜਿਸ ਦੇ ਵਿੱਚ ਆਪਾਂ ਜਿਹੜੇ ਜੀ ਵੱਖ-ਵੱਖ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਖੀਰਲੇ ਕੁਛ ਦਿਨ ਬਾਕੀ ਨੇ, ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜੀਆਂ ਚੋਣ ਸਰਗਰਮੀਆਂ ਹੋ ਰਹੀਆਂ ਨੇ। ਆਈ ਥਿੰਕ ਇੱਕ ਅੱਧਾ ਦਿਨ ਹੋਰ ਬਾਕੀ ਆ ਅਤੇ ਫਿਰ ਜਿਹੜਾ ਜਿਸ ਦੇ ਵਿੱਚ ਰੈਲੀਆਂ ਵਗੈਰਾ ਉਹ ਸਾਰਾ ਕੁਛ ਬੰਦ ਹੋ ਜਾਣਾ ਆ। ਸੋ ਅਖੀਰਲੇ ਕੁਛ ਦਿਨ ਜਿਹੜੇ ਆ ਜ਼ੋਰ ਜਿਹੜੀਆਂ ਸਾਰੀਆਂ ਹੀ ਪਾਰਟੀਆਂ ਉਹ ਲਾ ਰਹੀਆਂ ਨੇ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੱਤਾ ਦੇ ਵਿੱਚ ਜਿਹੜੇ ਜੀ ਆ ਜਾਈਏ। ਜਮਹੂਰੀਅਤ ਦਾ ਜਸ਼ਨ 4 ਤਰੀਕ ਨੂੰ ਜਿਹੜਾ ਜੀ 4 ਫਰਵਰੀ ਨੂੰ ਉਹ ਹੋਵੇਗਾ, ਜਿਸ ਦਿਨ ਵੋਟਾਂ ਪੈਣੀਆਂ ਪੰਜਾਬ ਦੇ ਵਿੱਚ। 25 ਸਾਲੀ ਇਹ ਜਿਹੜਾ ਆ ਵੋਟਾਂ ਦਾ ਮੌਸਮ ਕਹਿ ਸਕਦੇ ਹਾਂ, ਜਾਂ ਵੋਟਾਂ ਜਿਹੜੀਆਂ ਆਉਂਦੀਆਂ ਜਿਸ ਦੇ ਵਿੱਚ ਲੋਕ ਆਪਣੇ ਵੱਲੋਂ ਜਿਹੜੇ ਚੁਣੇ ਹੋਏ ਵਿਧਾਇਕ ਆ ਉਹਨਾਂ ਨੂੰ ਉਹ ਚੁਣ ਕੇ ਜਿਹੜੇ ਜੀ ਵੋਟਾਂ ਪਾ ਕੇ ਚੁਣ ਕੇ ਘੱਲਦੇ ਨੇ ਅਤੇ ਉਹ ਅੱਗੋਂ ਸਰਕਾਰ ਬਣਾਉਂਦੇ ਨੇ, ਜਿਨ੍ਹਾਂ ਨੇ ਤਾਣਾ ਬਾਣਾ ਬੁਣਨਾ ਹੁੰਦਾ ਆ ਪੂਰੇ ਸੂਬੇ ਦਾ, ਕਿਸ ਤਰੀਕੇ ਦੇ ਨਾਲ ਕੀ ਹਾਲਾਤ ਰਹਿਣੇ ਨੇ ਉਹ ਸਾਰਾ ਕੁਛ ਉਹਨਾਂ ਨੇ ਚੁਣਨਾ ਹੁੰਦਾ ਆ। ਜਿਵੇਂ ਆਪਾਂ ਪਿਛਲੇ ਕਈ ਦਿਨਾਂ ਤੋਂ ਕਈ ਹਫ਼ਤਿਆਂ ਤੋਂ ਜਿਹੜੇ ਤੁਹਾਨੂੰ ਵੱਖ-ਵੱਖ ਉਮੀਦਵਾਰਾਂ ਦੇ ਨਾਲ ਰੂਬਰੂ ਕਰਾਉਂਦੇ ਆ ਰਹੇ ਹਾਂ। ਸੋ ਉਸੇ ਸਿਲਸਿਲੇ ਦੇ ਵਿੱਚ ਅੱਜ ਦੀ ਗੱਲਬਾਤ ਜਿਹੜੀ ਆ ਉਹ ਆਪਾਂ ਤੁਹਾਡੀ ਕਰਵਾਉਣ ਜਾ ਰਹੇ ਹਾਂ ਭੁਪਿੰਦਰ ਸਿੰਘ ਬਿੱਟੂ ਹੁਣਾਂ ਦੇ ਨਾਲ। ਇਹ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਇਹ ਉਮੀਦਵਾਰ ਨੇ। ਆਪਾਂ ਪਿਛਲੇ ਦਿਨੀ ਹਲਕਾ ਉਮੀਦਵਾਰ ਦੇ ਕਾਂਗਰਸ ਦੇ ਹਲਕਾ ਉਮੀਦਵਾਰ ਦੇ ਜਿਹੜੇ ਰਮਨਜੀਤ ਸਿੰਘ ਸਿੱਕੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ। ਸੋ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭੁਪਿੰਦਰ ਸਿੰਘ ਬਿੱਟੂ ਜੀ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਸਰ। ਅਤੇ ਬਿੱਟੂ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ, ਭੁਪਿੰਦਰ ਸਿੰਘ ਬਿੱਟੂ ਕੌਣ ਆ ਅਤੇ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕਿਉਂ ਆਏ? ਮੈਂ ਭੁਪਿੰਦਰ ਸਿੰਘ ਬਿੱਟੂ ਮੇਰਾ ਨਾਮ ਜੀ। ਮੇਰਾ ਪਿੰਡ ਕੁਆਸਪੁਰ ਹੈ। ਮੈਂ 1992 ਤੋਂ ਸਿਆਸਤ ਦੇ ਵਿੱਚ ਹਾਂ। ਮੈਂ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ, ਪਾਰਟੀ ਵਿੱਚ ਵੀ ਰਿਹਾ, ਪਿੰਡ ਦਾ ਸਰਪੰਚ ਵੀ ਰਿਹਾ, ਬਲਾਕ ਸੰਮਤੀ ਦਾ ਮੈਂਬਰ ਰਿਹਾ, ਮਾਰਕੀਟ ਕਮੇਟੀ ਦਾ ਚੇਅਰਮੈਨ ਰਿਹਾ ਅਤੇ ਮੈਂ ਆਮ ਆਦਮੀ ਪਾਰਟੀ ਦੀ ਝੁੱਟ ਕੇ ਹਲਕਾ ਖਡੂਰ ਸਾਹਿਬ ਦੇ ਬਾਰੇ। ਜੀ ਜੀ ਬਿਲਕੁਲ। ਹਲਕਾ ਖਡੂਰ ਸਾਹਿਬ ਤੋਂ ਤੁਸੀਂ ਜਿਹੜੀ ਇਸ ਵਾਰ ਇਲੈਕਸ਼ਨ ਜਿਹੜੇ ਜੀ ਉਹ ਲੜ ਰਹੇ ਹੋ ਆਮ ਆਦਮੀ ਪਾਰਟੀ ਦੇ ਵੱਲੋਂ। ਸਭ ਤੋਂ ਪਹਿਲਾਂ ਤਾਂ ਇਹੀ ਜਿਹੜਾ ਜੀ ਉੱਥੇ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਜਿੱਦਾਂ ਰਮਨਜੀਤ ਸਿੰਘ ਸਿੱਕੀ ਆ ਉਹਨਾਂ ਦਾ ਵੀ ਇੱਕ ਚੰਗਾ ਆਧਾਰ ਆ ਉੱਥੇ ਲੋਕਾਂ ਦੇ ਵਿੱਚ। ਥੋੜ੍ਹਾ ਉਹਨਾਂ ਦੀ ਜਿਹੜੇ ਕਹਿੰਦੇ ਆ ਵੀ ਖਾਸ ਕਰਕੇ ਜਦੋਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਦੇਖਦੇ ਹੋਏ, ਲੋਕਾਂ ਦੇ ਵਿੱਚ ਥੋੜ੍ਹਾ ਉਹਨਾਂ ਦਾ ਆਧਾਰ ਜਿਹੜਾ ਆ ਉਹ ਜ਼ਿਆਦਾ ਵਧਿਆ ਸੀ। ਤੁਸੀਂ ਇਸ ਪੂਰੇ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਜਿਹੜੇ ਪੁਰਾਣੇ ਵਿਧਾਇਕ ਰਹੇ ਨੇ ਰਮਨਜੀਤ ਸਿੰਘ ਸਿੱਕੀ, ਉਹਨਾਂ ਦੇ ਮੁਕਾਬਲੇ ਭੁਪਿੰਦਰ ਸਿੰਘ ਬਿੱਟੂ ਇਸ ਟਾਈਮ ਕਿੱਥੇ ਕੁ ਖੜੇ ਹੈ ਉਸ ਹਲਕੇ ਦੇ ਵਿੱਚ? ਹੈਲੋ। ਹਾਂਜੀ ਭੁਪਿੰਦਰ ਸਿੰਘ। ਹਾਂਜੀ ਮਹਾਰਾਜ। ਦੇਖੋ ਜੀ ਮਹਾਰਾਜ, ਜਿਹੜਾ ਅਸਤੀਫਾ ਸਿੱਕੀ ਜੀ ਨੇ ਦਿੱਤਾ ਸੀ ਉਹ 4.5 ਸਾਲ ਦੀ ਇਹਨਾਂ ਦੀ ਜਿਹੜਾ ਗੈਪ ਸਿਆ ਹੈ ਉਹ ਇੱਥੇ ਹਲਕੇ ਦੇ ਵਿੱਚ ਲੋਕਾਂ ਦੇ ਵਿਚਰੇ ਨਹੀਂ, ਇੱਥੇ ਵਰਤੇ ਨਹੀਂ। ਉਹ ਸਿਰਫ ਇੱਕ ਸਟੰਟ ਸੀ, ਇੱਕ ਡਰਾਮੇਬਾਜ਼ੀ ਸੀ। ਉਸ ਵੇਲੇ ਸਿੱਕੀ ਜੀ ਦਾ ਅਸਤੀਫਾ ਦੇਣਾ ਬਣਦਾ ਨਹੀਂ ਸੀ, ਸਗੋਂ ਸਿੱਖਾਂ ਦੇ ਨਾਲ ਖੜ ਕੇ ਲੜਾਈ ਲੜਨੀ ਬਣਦੀ ਸੀ। ਵਿਧਾਨ ਸਭਾ ਦੇ ਵਿੱਚ ਖੜ ਕੇ ਲੜਾਈ ਲੜਦੇ, ਅਕਾਲੀ ਦਲ ਦੇ ਨਾਲ ਲੜਾਈ ਲੜਦੇ ਵੀ ਤੁਸੀਂ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਮੈਂ ਉਹਨਾਂ ਚਿਰ ਤੱਕ ਤੁਹਾਡਾ ਸੈਸ਼ਨ ਨਹੀਂ ਚੱਲਣ ਦਿੱਤਾ ਜਾਊਗਾ ਜਿੰਨਾ ਚਿਰ ਤੱਕ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਉਹ ਫੜੇ ਨਹੀਂ ਜਾਂਦੇ। ਇਹ ਸਿਰਫ ਇੱਕ ਇਲੈਕਸ਼ਨ ਸਟੰਟ ਸੀ। ਇੱਕ ਬਹੁਤ ਵੱਡੀ ਡੀਲ ਕਰਕੇ, ਬਾਦਲਾਂ ਨਾਲ ਡੀਲ ਕਰਕੇ ਰਾਹੀਂ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਤੁਸੀਂ ਜਾਣਦੇ ਹੋ ਕੈਪਟਨ ਅਮਰਿੰਦਰ ਸਿੰਘ ਨੇ ਵੱਡੀਆਂ ਡੀਲਾਂ ਕਰਕੇ ਵਾਰੀ-ਵਾਰੀ ਇਕੱਲੇ MLA ਦੇ ਅਸਤੀਫੇ ਦਵਾ ਕੇ ਤੇ ਬਾਦਲਾਂ ਨੂੰ ਤਕੜਾ ਕਰਨ ਵਾਸਤੇ ਜਿਹੜਾ ਉਹਦਾ ਸਿਲਸਿਲਾ ਚੱਲਦਾ ਉਹ ਵੀ ਇਸ ਲੜੀ ਤਹਿਤ ਸੀ। ਇਹਨਾਂ ਨੇ ਆਪਣੀ ਜਿਹੜੀ 4 ਸਾਲ ਦੀ ਗੈਪ ਸੀ, ਗੈਰ ਹਾਜ਼ਰੀ ਸੀ, ਉਹਨੂੰ ਛੁਪਾਉਣ ਵਾਸਤੇ ਜਦੋਂ ਕਿ ਸਾਡੇ ਹਲਕਾ ਖਡੂਰ ਸਾਹਿਬ ਦੇ ਵਿੱਚ ਪਿੰਡ ਜੋਧਪੁਰ ਤਰਨਤਾਰਨ ਦੇ ਲੱਗੇ ਉੱਥੇ ਗੁਰੂ ਗ੍ਰੰਥ ਸਾਹਿਬ ਜਿਹੜੇ ਜਿੰਦਾ ਜਲਾ ਦਿੱਤੇ ਗਏ ਸੀ, ਅਗਨੀ ਭੇਟ ਕਰ ਦਿੱਤੇ ਗਏ।
ਬੜਾ ਵੱਡਾ ਉਦੋਂ ਰੋਹ ਜਾਗਿਆ। ਉਸ ਸਮੇਂ ਤੇ ਇਹ ਜਿਹੜਾ ਸਾਡਾ ਵਿਅਕਤੀ ਆ ਉਸ ਪਿੰਡ ਦੇ ਵਿੱਚ ਕਿਤੇ ਰੋਸ ਕਰਨ ਵੀ ਨਹੀਂ ਗਿਆ, ਉੱਥੇ ਕਿਤੇ ਗਿਆ ਹੀ ਨਹੀਂ। ਇਹਨੂੰ ਉਦੋਂ ਤਾਂ ਕੋਈ ਦੁੱਖ ਨਹੀਂ ਹੋਇਆ, ਇੱਕਦਮ ਉਦੋਂ ਏਡਾ ਦੁੱਖ ਕਿਉਂ ਜਾਗੇ ਜੀ? ਇੱਕ ਚੀਜ਼ ਇਹ ਹੈ, ਵੇਖੋ ਇਹਨਾਂ ਨੇ ਡੀਲ ਕੀਤੀ ਸੀ ਇਲੈਕਸ਼ਨ ਲੜਨ ਵਾਸਤੇ, ਜਦੋਂ ਦੁਬਾਰਾ ਬਾਈ ਇਲੈਕਸ਼ਨ ਆਈ ਹੈ ਨਾ ਜੀ, ਜੀ ਜੀ, ਉਦੋਂ ਵੀ ਸਾਰੀ ਉਸ ਦਿਨ ਲਾਸਟ ਡੇ ਟਿਕਟ ਅਨਾਊਂਸ ਕਰ ਦਿੱਤੀ ਗਈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਵੱਲੋਂ ਸਿੱਕੀ ਨੂੰ ਟਿਕਟ ਅਨਾਊਂਸ ਕਰ ਦਿੱਤੀ ਗਈ ਜੀ। ਲਾਸਟ ਡੇ ਜਿੱਦਣ ਪੇਪਰ ਭਰਨ ਦਾ ਲਾਸਟ ਡੇ ਸੀ, ਉਸ ਦਿਨ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਸਾਹਿਬ ਪੰਜਾਬ ਭਵਨ ਬੈਠੇ ਰਹੇ, ਅਨਾਊਂਸਮੈਂਟ ਕਰ ਦਿੱਤੀ ਗਈ। ਜਦੋਂ ਸੌਦੇਬਾਜ਼ੀ ਤੈਅ ਹੋ ਗਈ ਬਾਦਲਾਂ ਨਾਲ, ਉਦੋਂ ਅਨਾਊਂਸਮੈਂਟ ਕਰ ਦਿੱਤੀ ਗਈ ਵੀ ਰਮਨਜੀਤ ਸਿੰਘ ਸਿੱਕੀ ਇਲੈਕਸ਼ਨ ਨਹੀਂ ਲੜ ਸਕਦੇ, ਕਿਉਂਕਿ ਉਹ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਦਰਬਾਰ ਸਾਹਿਬ ਸੇਵਾ ਕਰਦੇ ਨੇ, ਇਹ ਦਰਬਾਰ ਸਾਹਿਬ ਤੋਂ ਬਾਹਰ ਨਹੀਂ ਆ ਸਕਦੇ। ਇੱਕ ਕਾਰਨ। ਦੂਸਰਾ ਕਾਰਨ ਇਹ ਕਿਹਾ ਗਿਆ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਦੋਸ਼ੀ ਅਜੇ ਤੇ ਫੜੇ ਨਹੀਂ ਗਏ, ਇਸ ਕਰਕੇ ਉਹ ਇਲੈਕਸ਼ਨ ਨਹੀਂ ਲੜ ਰਹੇ। ਤੇ ਕਾਂਗਰਸ ਪਾਰਟੀ ਜਿਹੜਾ ਵਾ ਇਸ ਇਲੈਕਸ਼ਨ ਦਾ ਬਾਈਕਾਟ ਕਰਦੇ, ਕਿ ਜਦੋਂ ਕਿ ਉਦੋਂ ਬਾਈਕਾਟ ਕਰਨਾ ਜਿਹੜਾ ਬਹੁਤ ਮਾੜੀ ਗੱਲ ਸੀ, ਮੰਦਭਾਗਾ ਸੀ, ਕਰਨਾ ਨਹੀਂ ਸੀ ਚਾਹੀਦਾ। ਇਹ ਨਹੀਂ ਸੀ ਲੜ ਸਕਦਾ, ਕਿਸੇ ਹੋਰ ਨੂੰ ਲੜਾ ਦੇ, ਮੈਨੂੰ ਨਹੀਂ ਸੀ ਲੜਾਉਣਾ, ਕਿਸੇ ਹੋਰ ਨੂੰ ਲੜਾ ਸਕਦੇ। ਆਪਾਂ ਖਾਲੀ ਸੀਟ ਉਹਨਾਂ ਨੂੰ ਕਿਉਂ ਛੱਡੀ, ਕਿਉਂ ਉਹਨਾਂ ਨੂੰ ਵਾਕ ਓਵਰ ਦੇਣ ਦੀ ਗੱਲ ਜਿਹੜੀ ਇਹਨਾਂ ਠਾਣੀ ਹੋਈ ਸੀ। ਮੈਂ ਉਸ ਸਮੇਂ ਪਾਰਟੀ ਛੱਡ ਕੇ ਤੇ ਕਣਕ ਦੀ ਖਾਤਰ ਇਹਨਾਂ ਲੋਕਾਂ ਨੂੰ ਕਿ ਤੁਹਾਨੂੰ ਇਕੱਲਿਆਂ ਨਹੀਂ ਛੱਡਾਂਗੇ, ਇਲੈਕਸ਼ਨ ਤੁਹਾਡੇ ਨਾਲ ਲੜਾਂਗੇ, ਕਿਉਂਕਿ ਅਕਾਲੀ ਦਲ ਦਾ ਹੰਕਾਰ ਜਿਹੜਾ ਉਹ ਪਹਿਲਾਂ 7ਵੇਂ ਸਮਾਨ ਤੇ ਸੀ। ਇੱਕ ਨਲਾਇਕ ਜਿਹੜਾ ਕੈਂਡੀਡੇਟ ਉਹਨਾਂ ਨੇ ਦਿੱਤਾ ਸੀ, ਉਹਨੇ ਭੂਵੇ ਹੋ ਜਾਣਾ ਵੀ ਸਾਡੇ ਖਿਲਾਫ ਕੋਈ ਇਲੈਕਸ਼ਨ ਨਹੀਂ ਲੜ ਸਕਦਾ। ਜਿਸ ਦਿਨ ਮੈਂ ਉਹ ਇਲੈਕਸ਼ਨ ਉੱਥੇ ਲੜੀ ਹੈ, ਜਿਮਨੀ ਚੋਣ ਜੀ, ਇੱਕ ਪਾਸੇ ਸਰਕਾਰ ਸੀ, ਮੰਤਰੀ ਸੰਤਰੀ ਸੀ, ਸਾਰੇ ਪੰਜਾਬ ਦੇ ਜਥੇਦਾਰ ਸੀ, ਏਡਾ ਕਿਹੜਾ ਖਤਰਾ ਪੈਦਾ ਹੋ ਗਿਆ ਜੀ? ਇੱਕ ਆਮ ਬੰਦਾ ਇਲੈਕਸ਼ਨ ਲੜ ਰਿਹਾ, ਪਾਰਟੀ ਉਹਦੇ ਨਾਲ ਨਹੀਂ, ਆਜ਼ਾਦ ਮੈਂ ਇਲੈਕਸ਼ਨ ਲੜ ਰਿਹਾ, ਸਾਰੀ ਸਰਕਾਰ ਖਡੂਰ ਸਾਹਿਬ 'ਚ ਬੈਠੀ ਦੀ। ਫਿਰ ਅਕਾਲੀ ਦਲ ਤੇ ਕਾਂਗਰਸ ਦੋਵੇਂ ਰਲ ਕੇ ਮੇਰੇ ਇਲੈਕਸ਼ਨ ਲੜਦੇ। ਕਾਂਗਰਸ ਪਾਰਟੀ ਨੇ ਮੇਰੇ ਤੇ ਇੰਨਾ ਵੱਡਾ ਦਬਾਅ ਬਣਾਇਆ ਵੀ ਤੂੰ ਇਲੈਕਸ਼ਨ ਨਾ ਲੜ, ਕਿ ਤੂੰ ਛੱਡ ਦੇ, ਕਿਉਂਕਿ ਜਿਹੜੀ ਉਹਨਾਂ ਡੀਲ ਕੀਤੀ ਸੀ ਉਹ ਸਿਰੇ ਨਹੀਂ ਸੀ ਚੜ੍ਹਦੀ। ਜੀ ਜੀ, ਆਹ ਕਾਰਨ ਹੈ। ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਲੋਕਾਂ ਦੇ ਪੱਲੇ ਸੱਚ ਹੋਵੇ ਨਾ, ਜੀ ਜੀ, ਸੱਚ ਹਮੇਸ਼ਾ ਜਿਹੜਾ ਉਹ ਜਿੰਦਾ ਰਹਿੰਦਾ, ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜੀ ਜੀ, ਪ੍ਰਤਾਪ ਸਿੰਘ ਕੈਰੋਂ ਮਹਾਂ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹਨਾਂ ਦੇ ਮੁਕਾਬਲੇ ਜਥੇਦਾਰ ਮੋਹਨ ਸਿੰਘ ਥੋੜੇ ਜਿਹੜੇ ਆਮ ਘਰ ਚੋਂ ਨਿਕਲੇ ਸੀ, ਉਸ ਸਮੇਂ ਉਹਨਾਂ ਦੇ ਮੁਕਾਬਲੇ ਇਲੈਕਸ਼ਨ ਲੜਦੇ ਸੀ, ਉਹਨਾਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦਿੱਤਾ। ਜੇਲ੍ਹ 'ਚ ਬੰਦ ਕਰ ਦਿੱਤਾ। ਸਾਡੇ ਹਲਕੇ ਦੇ ਲੋਕਾਂ ਨੇ ਜੇਲ੍ਹ 'ਚ ਬੈਠਿਆਂ ਨੂੰ ਵੋਟਾਂ ਪਾ ਕੇ ਜਿਤਾਤਾ, ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਦਿੱਤਾ। ਇਹ ਭਾਣਾ ਕਿਉਂ ਵਾਪਰਿਆ ਵੀ ਮੋਹਨ ਸਿੰਘ ਤੁੱਟ ਦੇ ਪੱਲੇ ਸੱਚ ਸੀ, ਸੱਚ ਕਰਕੇ ਉਸ ਪਰਿਵਾਰ ਦੀਆਂ 3 ਪੀੜ੍ਹੀਆਂ ਲੋਕਾਂ ਨੇ ਪੂਜੀਆਂ। ਕੱਚੇ ਕੋਠੇ ਜਿਉਂ ਦਾ ਤਿਉਂ ਲੋਕਾਂ ਨੂੰ ਸੇਵਾ ਕਰਦੇ ਸੀ। ਫਿਰ ਸਿਮਰਜੀਤ ਸਿੰਘ ਮਾਨ ਨੇ ਜਦੋਂ ਅਸਤੀਫਾ ਦਿੱਤਾ, ਉਸ ਵਕਤ ਦੇ ਹਾਲਾਤ ਵੀ ਉਦੋਂ ਮਾਨ ਸਾਹਿਬ ਨੇ ਵੀ ਇੱਕ ਸੱਚ ਦੀ ਪਹਿਰਾ ਦਿੰਦੇ ਅਸਤੀਫਾ ਦੇ ਦਿੱਤਾ ਸੀ ਜੀ। ਲੋਕਾਂ ਨੇ ਜੇਲ੍ਹ 'ਚ ਬੈਠਿਆਂ ਨੂੰ 3.5 ਲੱਖ ਵੋਟਾਂ ਪਾ ਕੇ ਜਿਤਾਤਾ ਜੀ ਜੀ। ਜੇ ਇਹਨੇ ਵਾਕਈ ਅਸਤੀਫਾ ਇਸ ਪਰਪਸ ਨਾਲ ਦਿੱਤਾ ਸੀ ਵੀ ਇਹਨਾਂ ਦਾ ਮਨ ਵਾਕਿਆ ਦੁਖੀ ਹੋਇਆ ਸੀ ਕਿ ਸਿੱਖਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਦਿੱਤਾ ਸੀ, ਤੇ ਜਿਸ ਦਿਨ ਸਾਡਾ ਚੋਣ ਜ਼ਾਬਤਾ ਲੱਗਿਆ 3 ਤਰੀਕ ਨੂੰ, 3 ਜਨਵਰੀ ਨੂੰ, ਉਦੋਂ 1 ਜਨਵਰੀ ਨੂੰ ਅਖਬਾਰ ਦੇ ਵਿੱਚ ਖਬਰ ਆ ਰਹੀ ਹੈ ਕਿ ਇਹ 1 ਤਰੀਕ ਨੂੰ ਸੇਵਾ ਕਰਨ ਵੀ ਮੈਂ ਦਰਬਾਰ ਸਾਹਿਬ ਦੇ ਅੰਦਰ ਸੇਵਾ ਕਰਨ ਚਲੇ ਗਏ। ਭਾਂਡੇ ਮਾਂਜਦੇ ਦੀ ਫੋਟੋ ਖਿੱਚ ਕੇ ਅਖਬਾਰ ਦੇ ਉੱਤੇ ਲਾਈ ਗਈ, ਜੀਤ ਅਖਬਾਰ ਦੇ ਲੱਗੀ ਹੈ ਕਿ ਸਿੱਕੀ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਸੇਵਾ ਕਰ ਰਹੇ ਭਾਂਡਿਆਂ ਦੀ। ਮੇਰਾ ਖਿਆਲ ਤੁਸੀਂ ਵੀ ਜੇ ਗੁਰਸਿੱਖ ਹੋਗੇ ਜਾਂ ਜਿਹੜਾ ਬੰਦਾ ਜਿਹੜੇ ਵੀ ਧਰਮ ਨੂੰ ਮੰਨਦਾ ਹੈ, ਉਹ ਜੇ ਆਪਾਂ ਕਦੇ ਵੀ ਟੋਕਰੀ ਢੋਈਏ ਜਾਂ ਭਾਂਡੇ ਮਾਂਜੀਏ ਜਾਂ ਝਾੜੂ ਬੋਕਰ ਕਰੀਏ, ਕੋਈ ਸੇਵਾ ਕਰੀਏ, ਤਾਂ ਅੱਜ ਤਾਈਂ ਮੇਰਾ ਖਿਆਲ ਨਹੀਂ ਕਿਸੇ ਨੇ ਕੋਈ ਫੋਟੋ ਖਿੱਚ ਕੇ ਅਖਬਾਰ 'ਚ ਲਾਈ ਹੋਈ ਫਲਾਨਾ ਬੰਦਾ ਗੁਰੂ ਘਰ ਦੀ ਟੋਕਰੀ ਢੋਣ ਡਿਆ। ਜੀ ਜੀ, ਜਿਸ ਦਿਨ ਇਲੈਕਸ਼ਨ ਅਨਾਊਂਸ ਹੋ ਗਈ ਉਦੋਂ ਤੀਸਰੇ ਦਿਨ ਇਹ ਬੰਦਾ ਗੁਰੂ ਸਾਹਿਬ ਵਾਲੇ ਪਿੱਛਾ ਕਰਕੇ ਭੱਜ ਆਇਆ, ਬੱਚੇ ਛੱਡ ਕੇ ਤੇ ਆਣ ਕੇ ਖਡੂਰ ਸਾਹਿਬ ਹਲਕੇ ਦੀਆਂ ਗਲੀਆਂ 'ਚ ਲੋਕਾਂ ਕੋਲ ਵੋਟਾਂ ਮੰਗਦਾ ਫਿਰਦਾ। ਜੀ ਜੀ, ਅਸਤੀਫਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਤੇ ਇਲੈਕਸ਼ਨ 'ਚ ਵੋਟਾਂ ਲੈਣ ਵਾਸਤੇ ਸ਼ਰਾਬ ਤੇ ਤਰ੍ਹਾਂ ਦੇ ਨਸ਼ੇ ਵੰਡ ਰਿਹਾ। ਜਿੱਦਾਂ ਕਿ ਕੱਲ ਪਰਸੋਂ ਇਹਦੀ ਗੱਡੀ ਫੜੀ ਗੋਂਦਵਾਲ ਸਾਹਿਬ, ਉਸ ਥਾਣੇ ਦੇ ਉੱਤੇ ਪਰਚਾ ਦਰਜ ਹੋਇਆ।
ਠੀਕ ਹੈ ਜੀ ਜੀ। ਇਹ ਸੱਚਾਈ ਤੋਂ ਕੋਹਾਂ ਦੂਰ ਹੈ। ਜੇ ਇਸ ਭਰਾ ਦੇ ਪੱਲੇ ਸੱਚ ਹੁੰਦਾ ਤੇ ਗੁਰੂ ਸਾਹਿਬ, ਆਪਾਂ ਸਭ ਤੋਂ ਪਹਿਲਾਂ ਧਰਮੀ ਆ, ਬਾਕੀ ਗੱਲਾਂ ਸਾਰੀਆਂ ਬਾਅਦ ਚ। ਜੇ ਵਾਕਿਆ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਅਸਤੀਫਾ ਦਿੰਦਾ ਹੁੰਦਾ, ਇਹ ਸੱਚ ਤੇ ਲੜਦਾ ਹੁੰਦਾ, ਤੇ ਇਹਨੂੰ ਗੁਰੂ ਘਰ ਦੇ ਅੰਦਰ ਬਹਿ ਕੇ ਸੇਵਾ ਕਰਦਾ, ਇਹ ਬਾਹਰ ਨਾ ਆਉਂਦਾ। ਲੋਕ ਇਹਨੂੰ ਅੰਦਰ ਬੈਠੇ ਨੂੰ ਵੋਟਾਂ ਪਾ ਕੇ ਜਿਤਾ ਦਿੰਦੇ, ਕਿਉਂਕਿ ਸਾਡੇ ਲੋਕ ਸਭ ਤੋਂ ਪਹਿਲਾਂ ਧਰਮੀ ਹੈ। ਜੇ ਇਹਦੇ ਪੱਲੇ ਸੱਚ ਹੁੰਦਾ, ਇਹ ਤੇ ਇਲੈਕਸ਼ਨ ਲੜਨ ਵਾਸਤੇ ਸਟੰਟ ਕਰ ਰਿਹਾ, ਲੋਕਾਂ ਨਾਲ ਖੜਿਆ ਨਹੀਂ, ਲੋਕਾਂ ਦੇ ਪਰਚੇ ਦਰਜ ਹੋਏ, ਲੋਕਾਂ ਨੂੰ ਜਲੀਲ ਕੀਤਾ ਗਿਆ। ਇਸ ਬੰਦੇ ਨੇ ਜੋ ਇਲੈਕਸ਼ਨ ਲੜੀ ਹੈ, ਜਿਸ ਦਿਨ ਤੋਂ ਇਹਨਾਂ ਨੇ ਸਰਕਾਰ ਨਾਲ ਰਲ ਕੇ ਕਾਰੋਬਾਰ ਕੀਤੇ ਆ, ਵਪਾਰੀ ਆਦਮੀ ਹੈ, ਸਾਡੇ ਲੋਕਾਂ ਦੇ ਹਿੱਤ ਵੇਚ ਕੇ ਨੇ ਉੱਥੇ ਡਰਾਮੇਬਾਜ਼ੀ ਕੀਤੀ ਹੈ ਜੀ ਜੀ। ਇਹਨੇ ਇਕੱਲੇ ਨੇ ਨਹੀਂ ਕੀਤੀ, ਕਾਂਗਰਸ ਪਾਰਟੀ ਦੇ 46 MLA ਸੀ, ਸਾਰੇ ਦੇ ਸਾਰੇ ਟੋਟਲ ਉਹਨਾਂ ਨੇ ਇੱਕ ਦਿਨ ਜ਼ਬਾਨ ਨਹੀਂ ਖੋਲੀ। ਉਹ ਬੰਦੇ ਸਾਰੇ ਇਹਦੇ ਨਾਲ ਅਕਾਲੀ ਦਲ ਨਾਲ ਰਲ ਕੇ, ਜਿਹੜਾ ਕੈਪਟਨ ਸਾਹਿਬ ਦਾ ਗਰੁੱਪ ਸੀ ਜੀ ਜੀ, ਰਲ ਕੇ ਕਾਰੋਬਾਰ ਕਰਦਾ ਰਿਹਾ, ਵੱਡੇ ਵੱਡੇ ਕਾਰੋਬਾਰ ਕੀਤੇ, ਕਾਰੋਬਾਰ ਕਰਦੇ ਰਹੇ। ਇੱਕ ਦਿਨ ਵੀ ਵਿਧਾਨ ਸਭਾ ਦੇ ਵਿੱਚ ਕਿਸੇ ਨੇ ਦੰਦ ਤੋਂ ਦੰਦ ਨਹੀਂ ਚੁੱਕਿਆ ਵੀ ਲੋਕਾਂ ਦੇ ਪਰਚੇ ਦਰਜ ਹੋ ਰਹੇ ਨੇ, ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ। ਕਿਉਂਕਿ ਦੋ ਸਰਕਾਰਾਂ ਹਮੇਸ਼ਾ ਚੱਲਦੀਆਂ, ਇੱਕ ਰਾਜ ਭਾਗ ਕਰਨ ਵਾਲੀ, ਇੱਕ ਆਪੋਜੀਸ਼ਨ ਵੀ ਸਰਕਾਰ ਹੈ ਜੀ ਜੀ, ਉਹ ਲੋਕਾਂ ਨਾਲ ਖੜਨ ਵਾਲੀ। ਆਪੋਜੀਸ਼ਨ ਦਾ ਰੋਲ ਅਦਾ ਕਾਂਗਰਸ ਨੇ ਨਹੀਂ ਕੀਤਾ, ਸਗੋਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਫੈਸਲੇ ਲੈ ਰਹੇ। ਜੀ ਜੀ ਬਿਲਕੁਲ ਬਿੱਟੂ ਜੀ, ਤੁਸੀਂ ਬੜੇ ਹਾਂਜੀ ਹਾਂਜੀ। ਇਲੈਕਸ਼ਨ ਆ ਗਈ ਹੈ, ਇੱਕ ਮਿੰਟ ਜੀ, ਜੇ ਦਿਨ ਇਲੈਕਸ਼ਨ ਆ ਗਈ ਹੈ, ਉਸ ਦਿਨ ਕੀ ਕੀਤਾ ਹੈ, ਉਸ ਦਿਨ ਇਲੈਕਸ਼ਨ ਤੋਂ ਮਹੀਨਾ ਪਹਿਲਾਂ ਜਿਹੜਾ ਸੈਸ਼ਨ ਚੱਲਿਆ, ਸਾਰੇ ਜਿਹੜੇ ਸਿਆਸੀ ਇਹ MLA ਸੀ, ਇਹਨਾਂ ਵਿਧਾਨ ਸਭਾ 'ਚ ਬਹਿ ਕੇ ਤੇ ਰਾਤ ਕੱਟੀ, ਉੱਥੇ ਪਿਕਨਿਕ ਮਨਾਈ ਹੈ। ਇਹਨਾਂ ਨੂੰ ਕਹਿੰਦੇ ਕਿ ਰਾਤ ਉੱਥੇ ਤੁਸੀਂ ਰਾਤ ਕੱਟੋ, ਉੱਥੇ ਨਾਲੇ ਮੀਟ ਖਾਓ, ਸ਼ਰਾਬਾਂ ਪੀਓ। ਜਿਹੜੇ ਵਿਧਾਨ ਸਭਾ 'ਚ ਲੜਦੇ ਬੈਂਸ ਭਰਾ ਦੋਵੇਂ ਬੰਦੇ ਯਾਰ, ਉਹ ਪੰਜਾਬ ਦੇ ਹਿੱਤਾਂ ਵਾਸਤੇ ਲੜਦੇ ਰਹੇ, ਉਹਨੂੰ ਲੱਤਾਂ ਮੂੰਹ ਚੁੱਕ ਕੇ ਬਾਹਰ ਸੁੱਟਦੇ ਰਹੇ। ਇਹਨਾਂ ਬੰਦਿਆਂ ਕਦੇ ਦੰਦ ਤੋਂ ਦੰਦ ਨਹੀਂ ਚੁੱਕਿਆ, ਡਰਾਮੇਬਾਜ਼ੀ ਕਰਕੇ ਬਾਹਰ ਆ ਜਾਂਦੇ ਰਹੇ। ਤੇ ਜਿੱਦਣ ਲੋੜ ਸੀ ਲੜਨ ਦੀ ਉਦੋਂ ਬੋਲੇ ਨਹੀਂ, ਤੇ ਮਗਰੋਂ ਜਾ ਕੇ ਤੇ ਇੱਕ ਦਿਨ ਰਾਤ ਅਸੀਂ ਵਿਧਾਨ ਸਭਾ ਸੁੱਤੇ ਹਾਂ ਜੀ, ਲੋਕਾਂ ਨੂੰ ਬੇਵਕੂਫ ਬਣਾ। ਸੱਚ ਲੋਕਾਂ ਦੇ ਸਾਹਮਣੇ, ਦੁਨੀਆ ਨੇ ਫੈਸਲਾ ਕਰ ਲਿਆ ਸਰਦਾਰ ਸਾਹਿਬ ਜੀ ਜੀ। ਦੋਵੇਂ ਪਾਰਟੀਆਂ ਰਲੀਆਂ ਤੇ ਰਲ ਕੇ ਲੋਕਾਂ ਨੂੰ ਬਰਬਾਦ ਕਰ ਰਹੇ ਨੇ। 65-70 ਸਾਲ ਲਗਾਤਾਰ ਇਹਨਾਂ ਲੋਕਾਂ ਨੇ ਵੋਟਾਂ ਲਈਆਂ, ਲੋਕਾਂ ਨੂੰ ਬੇਵਕੂਫ ਬਣਾ ਕੇ। ਕਿੱਡਾ ਤੀਸਰਾ ਬਦਲ ਨਹੀਂ ਸੀ ਦੁਨੀਆ ਕੋ ਹੈਗਾ ਜੀ ਜੀ ਜੀ। ਇਸ ਇਹਨਾਂ ਤੀਸਰਾ ਜਿਹੜਾ ਬਦਲ ਉਹਨੂੰ ਕਦੇ ਉੱਠਣ ਨਹੀਂ ਦਿੱਤਾ। ਬਿਲਕੁਲ ਡਰਾਮੇਬਾਜ਼ ਨੇ। ਸਭ ਤੋਂ ਵੱਡੀ ਗੱਲ ਤੇ ਇਹ ਹੈ, ਵੋਟਾਂ ਮਾਝੇ ਦੀਆਂ ਤੇ ਦੁਆਬੇ ਵਾਲਿਆਂ ਦਾ ਸਾਡੇ ਤੇ ਕਿੰਨਾ ਹਿੱਸਾ ਜੀ। ਸਾਡੇ ਖਡੂਰ ਸਾਹਿਬ ਹਲਕੇ ਜਿਹੜੇ ਵੋਟਾਂ ਪਾਉਣ ਵਾਲੇ ਲੋਕ, ਉੱਥੇ ਕੋਈ ਬੰਦਾ ਕਾਬਲ ਨਹੀਂ ਜਿਹੜਾ ਬੰਦਾ ਇਲੈਕਸ਼ਨ ਲੜ ਸਕੇ, ਜਿਹੜਾ ਬੰਦਾ ਲੋਕਾਂ ਦੀ ਸੇਵਾ ਕਰ ਸਕੇ ਹਲਕੇ 'ਚ ਬਹਿ ਕੇ। 65 ਕਿਲੋਮੀਟਰ ਦੂਰ ਤੋਂ ਆਣ ਕੇ ਸਾਡੇ ਲੋਕਾਂ ਦੀ ਸੇਵਾ ਕੀ ਕਰੇਗਾ। ਜੀ ਜੀ ਬਿਲਕੁਲ ਬਿਲਕੁਲ। ਅਤੇ ਬਿੱਟੂ ਜੀ, ਹਾਂਜੀ, ਤੁਸੀਂ ਹੁਣ ਪੂਰੇ ਵਿਸਥਾਰ ਦੇ ਵਿੱਚ ਸਾਰਾ ਕੁਝ ਦੱਸਿਆ ਹੈ। ਤੇ ਹੁਣ ਜਦੋਂ ਤੁਸੀਂ ਖਡੂਰ ਸਾਹਿਬ ਹਲਕੇ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਉੱਥੇ ਇੰਡੀਪੈਂਡੈਂਟ ਵੀ ਲੜੇ ਸੀ, ਕਾਂਗਰਸ ਪਾਰਟੀ ਦੇ ਨਾਲ ਵੀ ਤੁਸੀਂ ਜੁੜੇ ਰਹੇ, ਇੱਕ ਇਹ ਵੀ ਗੱਲ ਜਿਹੜੀ ਜ਼ਿਆਦਾ ਤੁਹਾਡੇ ਲਈ ਪ੍ਰਚਲਿਤ ਰਹੀ ਵੀ ਤੁਸੀਂ ਪ੍ਰਤਾਪ ਬਾਜਵਾ ਹੋਣਾ ਦੇ ਜ਼ਿਆਦਾ ਕਰੀਬੀ ਨਜ਼ਦੀਕੀ ਵੀ ਜਿਹੜੇ ਰਹੇ ਹੋ। ਅਤੇ ਹੁਣ ਜਦੋਂ ਤੁਸੀਂ ਖਡੂਰ ਸਾਹਿਬ ਹਲਕੇ ਦੇ ਵਿੱਚ ਲੋਕਾਂ ਨੂੰ ਮਿਲ ਰਹੇ ਹੋ, ਉਹ ਕੀ ਤੁਹਾਡੇ ਨਾਲ ਕਿਸ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਆ, ਕੀ ਕਹਿ ਰਹੇ ਨੇ ਵੀ ਸਾਡੀਆਂ ਕੀ ਸਮੱਸਿਆਵਾਂ ਨੇ, ਤੇ ਜੇ ਤੁਸੀਂ ਜਿੱਤਦੇ ਹੋ ਤਾਂ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਹੱਲ ਕਰੋਗੇ। ਹਾਂਜੀ, ਵੇਖੋ, ਬਾਜਵਾ ਸਾਹਿਬ ਜਾਂ ਕੈਪਟਨ ਸਾਹਿਬ, ਮੇਰਾ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ, ਕਿਸੇ ਨਾਲ ਕੋਈ ਜਾਤੀ ਨੇੜ ਨਹੀਂ ਜੀ। ਜਿਸ ਦਿਨ ਮੈਂ ਚੇਅਰਮੈਨ ਬਣਿਆ ਸਾਂ, ਉਸ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਮੈਨੂੰ ਚੰਗਾ ਵੇਖ ਕੇ ਬਣਾਇਆ ਸੀ। ਜੇ ਮੈਂ ਚੰਗਾ ਸੀ, ਮੈਂ ਮਾੜਾ ਹੁੰਦਾ ਤੇ ਮੈਨੂੰ ਬਣਾਉਂਦੇ ਨਾ ਜੀ। ਜੇ ਮੈਂ ਸੰਮਤੀ ਦਾ ਮੈਂਬਰ ਬਣਿਆ ਤੇ ਮੈਂ ਇਕੱਲਾ ਹੀ ਬੰਦਾ ਸਾਂ ਜਿਹੜਾ ਜਿੱਤਿਆ ਸਾਂ, ਬਾਕੀ ਕੋਈ ਨਹੀਂ ਸੀ ਜਿੱਤਿਆ। ਕੋਈ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਸੀ ਜੀ ਜੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜੀ। ਤੇ ਉਹਦੇ ਵਿੱਚ ਬੜਾ ਸਾਰਾ ਕੁਛ ਕਲੀਅਰ ਹੈ। ਕਾਂਗਰਸ ਪਾਰਟੀ ਨੇ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦਾ ਬੇੜਾ ਗਰਕ ਕਰਨ ਦਾ ਬੇੜਾ ਚੁੱਕਿਆ। ਇਲੈਕਸ਼ਨ ਆ ਰਹੀ ਹੈ, ਉਹਦੇ ਵਿੱਚ ਜੋ ਕੁਝ ਹੈ, ਅਕਾਲੀ ਤੇ ਕਾਂਗਰਸੀ ਰਲ ਕੇ ਇਲੈਕਸ਼ਨ ਲੜ ਰਹੇ ਨੇ। ਲੋਕ ਥੱਲੇ ਮਰ ਰਹੇ ਨੇ, ਇਹ ਉੱਤੇ ਕੁੜਮਾਚਾਰੀ ਕਰ ਰਹੇ ਨੇ। ਲੋਕਾਂ ਨੂੰ ਸਾਰੀ ਗੱਲ ਦਾ ਸੱਚ ਸਾਹਮਣੇ ਹੈ। ਲੋਕ ਇਹਨਾਂ ਨੂੰ ਸਾਰੀ ਗੱਲ ਭਾ ਚੁੱਕੇ ਨੇ। ਕਦੀ ਵੀ ਲੋਕ ਇਹ ਗੱਲ ਜਿਹੜੀ ਬਰਦਾਸ਼ਤ ਨਹੀਂ ਕਰਨੀ ਤੇ ਇਹ ਲੋਕ ਪੰਜਾਬ ਦੀ ਧਰਤੀ ਤੇ ਦੁਬਾਰਾ ਆਉਣ। ਅਸੀਂ ਲੋਕਾਂ ਦੀ ਸੇਵਾ ਕਰਾਂਗੇ, ਸੇਵਾਦਾਰ ਹਾਂ, ਲੋਕਾਂ ਹਲਕੇ 'ਚ ਰਹਿ ਕੇ ਲੋਕਾਂ ਨਾਲ ਵਿਚਰ ਰਹੇ ਹਾਂ, ਕੰਮ ਕਰ ਰਹੇ ਹਾਂ ਜੀ ਜੀ। ਅਤੇ ਇਸ ਟਾਈਮ ਜੇ ਆਪਾਂ ਗੱਲ ਕਰੀਏ ਵੀ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਜਿਹੜੀਆਂ ਮੁੱਖ ਸਮੱਸਿਆਵਾਂ ਕੀ ਨੇ? ਭਖਦੇ ਮਸਲੇ ਹੈ ਜੀ। ਸਭ ਤੋਂ ਭਖਦਾ ਮਸਲਾ ਹੈ ਨਸ਼ੇ ਜੀ।
ਹੀਰੋਇਨ ਤੇ ਸਮੈਕ, ਜਿਹੜੇ 18 ਸਾਲ ਤੋਂ ਲੈ ਕੇ 35 ਸਾਲ ਦੇ ਬੱਚੇ ਜਿਹੜੇ ਆ ਉਹ ਮਰਦੇ ਜਾ ਰਹੇ ਨੇ ਜੀ, ਟੀਕੇ ਲਾ ਕੇ ਮਰ ਰਹੇ ਨੇ। ਬਹੁਤ ਮੰਦਾ ਹਾਲ ਹੈ। ਰੰਗਲਾ ਪੰਜਾਬ, ਜਿਹਨੂੰ ਰੰਗਲਾ ਪੰਜਾਬ ਕਹਿੰਦੇ ਸੀ, ਉਸ ਪੰਜਾਬ ਦੀਆਂ ਗਲੀਆਂ 'ਚ ਕੀਰਨੇ ਪੈਂਦੇ ਆ, ਚਿੱਟੇ 70 ਵਸ ਗਏ ਲੋਕਾਂ ਦੇ ਘਰਾਂ 'ਚ। ਜਿਹੜਾ ਬੱਚਾ ਕਿਸੇ ਦਾ ਨੌਜਵਾਨ ਪੁੱਤ ਮਾਂ ਪਿਆਂ ਦੇ ਸਾਹਮਣੇ ਟੀਕਾ ਲਾ ਕੇ ਤੜਫ ਕੇ ਮਰੇ, ਉਸ ਵੇਲੇ ਉਹ ਮਾਂ ਬਾਪ ਜਾਣਦਾ ਜਾਂ ਪਰਮਾਤਮਾ ਕਿ ਕਿਸ ਭਾਅ ਤੁਲਦੀ ਹੈ ਜੀ। ਜਿਸ ਰਾਜ ਦੇ ਵਿੱਚ MLA ਹੀਰੋਇਨ ਤੇ ਸਮੈਕ ਵੇਚਦੇ ਹੋਣ, ਦਰਿਆਵਾਂ ਦੀ ਤੇ ਨਹਿਰਾਂ ਦੀ ਰੇਤ ਵੇਚਦੇ ਹੋਣ, ਸਾਡੇ ਬੱਚਿਆਂ ਦਾ ਭਵਿੱਖ ਕਿੱਥੇ ਹੈ ਜੀ? ਜੀ ਜੀ ਬਿਲਕੁਲ। ਇਹਨਾਂ ਲੋਕਾਂ ਨੇ ਕਦੀ ਉਹਨਾਂ ਦੇ ਸਾਹਮਣੇ ਅੜੇ ਹੀ ਨਹੀਂ, ਕੋਈ ਗੱਲ ਹੀ ਨਹੀਂ ਕੀਤੀ। ਦਾਲ 'ਚ ਕਾਲਾ ਕਿਤੇ ਤੇ ਹੈ ਨਾ, ਕਿਉਂਕਿ ਵਪਾਰੀ ਬੰਦੇ ਜਿਹੜੇ ਆ ਉਹ ਲੋਕਾਂ ਦੇ ਹਿੱਤ ਤੇ ਵੇਚ ਸਕਦੇ, ਲੋਕਾਂ ਨਾਲ ਖੜ ਨਹੀਂ ਸਕਦੇ। ਸਿੱਕੀ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨੇ। ਇੱਥੇ ਲੋਕਾਂ ਦੇ ਪਰਚੇ ਕੀਤੇ ਗਏ, ਜਲੀਲ ਕੀਤਾ ਗਿਆ, ਲੋਕਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ। ਇਹ ਮੇਰਾ ਭਰਾ ਚਾਚੀ ਦਾ ਬਹਾਨਾ ਲਾ ਕੇ 3 ਸਾਲ ਲੰਘਾ ਕੇ, ਜਿਹੜਾ ਚਾਚੀ ਬੜੀ ਬਿਮਾਰ ਆ, ਲੋਕਾਂ ਦੇ ਜਵਾਨ ਪੁੱਤ ਮਰ ਗਏ, ਚਾਚੀ ਦੇ ਸਰਾਣੇ ਬੈਠਾ ਰਿਹਾ। ਕੋਈ ਮਾਵਾਂ ਨੂੰ ਰੋਵੇ, ਮਾਸੀਆਂ ਨੂੰ ਰੋਣ ਦਾ ਹੈ ਤਮਾਸ਼ਾ। ਜੀ 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 ਬਿਲਕੁਲ ਬਿੱਟੂ ਜੀ। ਜਿਹੜੀਆਂ ਕੁਛ ਕੁ ਗੱਲਾਂ ਹੁੰਦੀਆਂ ਜਿਹੜੀਆਂ ਆਮ ਉਹ ਸਾਹਮਣੇ ਨਹੀਂ ਆਉਂਦੀਆਂ, ਅਤੇ ਜਿਹੜਾ ਬੰਦਾ ਉੱਥੇ ਹੁੰਦਾ, ਜਿੱਦਾਂ ਤੁਸੀਂ ਹਲਕੇ ਦੇ ਵਿੱਚ ਹੋ ਅਤੇ ਤੁਸੀਂ ਉਸ ਦੇ ਪ੍ਰਤੀ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਰੱਖਦੇ ਹੋ। ਅਤੇ ਬਿੱਟੂ ਜੀ, ਇਹ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਉੱਤੇ ਇਹ ਗੱਲ ਜਿਹੜੀ ਆ ਜਾਂਦੀ ਰਹੀ ਹੈ ਵੀ ਜਿਹੜੇ ਕਿਸੇ ਹੋਰ ਪਾਰਟੀ ਦੇ ਵਿੱਚੋਂ ਆਏ ਆ, ਉਹਨਾਂ ਨੂੰ ਸਗੋਂ ਜਲਦੀ ਟਿਕਟਾਂ ਮਿਲ ਗਈਆਂ, ਰਾਦਰ ਦੈਨ ਵੀ ਜਿਨ੍ਹਾਂ ਨੇ ਪਾਰਟੀ ਦੇ ਲਈ ਕੰਮ ਕੀਤਾ ਆ ਉਹਨਾਂ ਨੂੰ ਟਿਕਟਾਂ ਜਿਹੜੀਆਂ ਆ ਉਹ ਸਹੀ ਤਰੀਕੇ ਦੇ ਨਾਲ ਨਹੀਂ ਮਿਲੀਆਂ। ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਕਿਹੜਾ ਜੀ? ਵੀ ਆਮ ਆਦਮੀ ਪਾਰਟੀ ਨੇ ਉਹਨਾਂ ਬੰਦਿਆਂ ਨੂੰ, ਕਈਆਂ ਨੂੰ ਜ਼ਿਆਦੀਆਂ ਟਿਕਟਾਂ ਦਿੱਤੀਆਂ ਨੇ ਜਿਹੜੇ ਬਾਹਰਲੀਆਂ ਪਾਰਟੀਆਂ ਦੇ ਵਿੱਚੋਂ ਆਏ ਨੇ, ਅਤੇ ਜਿਹੜੇ ਉਹਨਾਂ ਦੇ ਵਲੰਟੀਅਰ ਸੀਗੇ, ਜਿਹੜਾ ਕਹਿੰਦੇ ਸੀਗੇ ਵੀ ਉਹਨਾਂ ਨੂੰ ਦੇਵਾਂਗੇ, ਉਹਨਾਂ ਨੂੰ ਟਿਕਟਾਂ ਸਗੋਂ ਨਹੀਂ ਮਿਲੀਆਂ। ਦੇਖੋ ਸਰਦਾਰ ਸਾਹਿਬ, ਕਹਾਣੀ ਇਹ ਹੈ ਕਿ ਜਿਹੜੀਆਂ ਟਿਕਟਾਂ ਦੀ ਵੰਡ ਹੈ, ਪਾਰਟੀ ਨੇ ਸੋਚ ਸਮਝ ਕੇ ਸਾਰਾ ਕੁਝ ਵੇਖ ਕੇ ਛਾਣ ਨਹੀਂ ਮਾਰ ਕੇ ਦੇਣੀਆਂ ਹੁੰਦੀਆਂ। ਇਹਦੇ ਵਿੱਚ ਇਹ ਪਾਰਟੀ ਨੇ ਵੇਖਣਾ ਵੀ ਕਿਹਨੂੰ ਦੇਣੀਆਂ ਕਿਹਨੂੰ ਨਹੀਂ ਦੇਣੀਆਂ। ਇਲੈਕਸ਼ਨ ਪਾਰਟੀਆਂ ਨੇ ਜਿੱਤਣੀਆਂ, ਸਾਰਾ ਕੁਝ ਕਰਨਾ। ਇਹਦੇ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਕਿਹਨੂੰ ਟਿਕਟ ਦਿੱਤੀ ਹੈ, ਕਿਹਨੂੰ ਵਲੰਟੀਅਰ ਨੂੰ ਦਿੱਤੀ, ਨਹੀਂ ਦਿੱਤੀ ਹੈ। ਸਾਰੇ ਲੋਕ ਮਿਹਨਤੀ ਨੇ, ਸਾਰੇ ਮਿਹਨਤ ਕਰ ਰਹੇ ਨੇ। ਅੱਜ ਸਾਰੇ ਲੋਕ ਹੀ ਇਕੱਠੇ ਨੇ, ਇਕੱਠੇ ਰਲ ਕੇ ਸਾਰੇ ਇਲੈਕਸ਼ਨ ਲੜ ਰਹੇ ਨੇ, ਕੋਈ ਪਾਰਟੀ ਤੋਂ ਬਾਹਰ ਨਹੀਂ। ਜੀ ਜੀ। ਅਤੇ ਬਿੱਟੂ ਜੀ, ਕਹਿਣ ਵਾਸਤੇ ਵਾਹ ਵੇਲਾ ਖੜਾ ਕਰ ਦੂਸਰੀਆਂ ਪਾਰਟੀਆਂ ਕਰ ਰਹੀਆਂ। ਜੀ ਜੀ। ਬਿੱਟੂ ਜੀ, ਹੁਣੇ ਇੱਕ ਜਿਹੜੀ ਆਪਾਂ ਕੁਛ ਚਿਰ ਪਹਿਲੋਂ ਜਿਹੜੀ ਖਬਰ ਆਈ ਸੀਗੀ ਵੀ ਜਿਹੜੇ ਸਿਰਸੇ ਵਾਲੇ ਨੇ ਅਕਾਲੀ ਦਲ ਬਾਦਲ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ, ਉਹਨੇ ਪੂਰਾ ਇਸ ਚੀਜ਼ ਦੇ ਉੱਤੇ ਸਸਪੈਂਸ ਬਣਾ ਕੇ ਰੱਖਿਆ ਸੀ। ਕਾਂਗਰਸ ਦਾ ਵੀ ਉਹ ਇੱਕ ਵਾਰੀ ਜਿਹੜਾ ਆ ਸਮਰਥਨ ਕਰ ਚੁੱਕਾ ਹੈ, ਉਦੋਂ ਹਾਰੇ ਸੀ। ਆਮ ਆਦਮੀ ਪਾਰਟੀ ਇਹ ਜਿਹੜੇ ਕਹਿ ਲਓ ਵੀ ਇਹ ਹੁਣ ਰਿਲੇਸ਼ਨ ਬਣਿਆ ਆ ਇਹਦਾ, ਸਿਰਸੇ ਵਾਲੇ ਦਾ ਤੇ ਅਕਾਲੀ ਦਲ ਬਾਦਲ ਦਾ ਹਮਾਇਤ ਦਾ, ਇਸ ਨੂੰ ਕਿਸ ਤਰੀਕੇ ਨਾਲ ਦੇਖਦੀ ਆ? ਵੋਟਾਂ ਦੇ ਉੱਤੇ ਤੁਹਾਨੂੰ ਕੀ ਲੱਗਦਾ ਅਸਰ? ਕਿਹਨੂੰ ਹਮਾਇਤ ਕੀਤੀ ਹੈ ਜੀ? ਸਿਰਸੇ ਵਾਲੇ ਨੇ ਜਿਹੜੀ ਆ ਅਕਾਲੀ ਦਲ ਬਾਦਲ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਸਿਰਸੇ ਵਾਲੇ ਨੇ ਜੀ? ਹਾਂਜੀ। ਅੱਛਾ, ਮੈਨੂੰ ਇਹਦੇ ਬਾਰੇ ਨੌਲੇਜ ਨਹੀਂ। ਮੈਂ ਸਵੇਰ ਦਾ ਮੀਟਿੰਗਾਂ ਜ਼ਰੂਰ। ਅੱਜ ਦੀ ਗੱਲ ਆ ਜੀ? ਹਾਂਜੀ, ਅੱਜ ਦੀ ਗੱਲ ਆ, ਕੁਛ ਘੰਟੇ ਪਹਿਲਾਂ ਦੀ ਜਿਹੜੀ ਹੈ ਜੀ ਉਹ ਗੱਲ ਆ। ਸਿਰਸੇ ਵਾਲੇ ਨੂੰ ਮਾਫੀ ਵੀ ਇਹਨਾਂ ਹੀ ਦਿੱਤੀ ਸੀ ਨਾ ਜੀ? ਜੀ ਜੀ। ਕਿਤੇ ਨਾ ਕਿਤੇ ਦੇ ਹਿੱਤ ਸਾਂਝੇ ਆ ਨਾ, ਕੇਸ ਕੂਸ ਚੱਲਦੇ ਆ, ਕਿਤੇ ਨਾ ਕਿਤੇ ਗਵਾਹੀ ਹੋਏਗੀ ਬਾਦਲਾਂ ਦੀ, ਇਹਨਾਂ ਦੇ ਬੰਦਿਆਂ ਦੀ। ਕਹਿੰਦੇ ਕੇਸ ਵਾਪਸ ਲੈ ਲਾਂਗੇ, ਥੱਲੇ ਹੱਕ ਦੇ ਫੈਸਲਾ ਦੇ ਜੀ। ਬਾਕੀ ਹੁਣ ਇਹ ਜਾਣਦੇ ਆ ਕੀ ਕਹਾਣੀ ਹੈ ਜੀ, ਕੀ ਕਹਾਣੀ ਅੱਗੇ ਤੇ ਪਾਣੀ ਦਾ ਮੇਲ ਆ। ਜੀ ਜੀ ਜੀ। ਅਤੇ ਤੁਹਾਡੇ ਜਿਹੜੇ ਇਲਾਕੇ ਦੇ ਇੱਥੇ ਬਾਹਰ ਵੀ ਜਿਹੜੇ ਆ ਉਹ ਕਾਫੀ ਜਿਹੜੇ ਸਮਰਥਕ ਵੀ ਨੇ, ਲੋਕ ਰਹਿੰਦੇ ਵੀ ਨੇ, ਤੁਸੀਂ ਉਹਨਾਂ ਨੂੰ, ਕਿਉਂਕਿ ਹੁਣ ਅਖੀਰਲੇ ਕੁਛ ਦਿਨ ਰਹਿ ਗਏ ਨੇ, ਕੀ ਤੁਸੀਂ ਉਹਨਾਂ ਨੂੰ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ? ਮੈਂ ਤਾਂ ਥੈਂਕਸ ਕਰਨਾ ਚਾਹੁੰਦਾ ਜੀ ਸਾਰੇ NRI ਭਰਾਵਾਂ ਦਾ ਕਿ ਜਿਨ੍ਹਾਂ ਦੀ ਬਦੌਲਤ ਆਮ ਆਦਮੀ ਪਾਰਟੀ ਅੱਜ ਏਡੇ ਵੱਡੇ ਜਲ ਜਲਾਉ ਨਾਲ ਇਲੈਕਸ਼ਨ ਲੜ ਰਹੀ ਹੈ। ਇਹਦੇ ਵਿੱਚ ਜਿਹੜਾ ਬੂਟਾ, ਸੱਚ ਦਾ ਬੂਟਾ ਕੇਜਰੀਵਾਲ ਸਾਹਿਬ ਨੇ ਲਾਇਆ ਸੀ, ਉਹਨੂੰ ਪਾਣੀ, ਖਾਦ ਤੇ ਗੋਡੀ NRI ਭਰਾਵਾਂ ਨੇ ਕੀਤੀ ਹੈ। ਇਹਨਾਂ ਦੀ ਬਦੌਲਤ ਅੱਜ ਐਡੇ ਵੱਡਾ ਉਤਸ਼ਾਹ। ਅੱਜ ਤੋਂ ਪਹਿਲੋਂ ਪੰਜਾਬ ਦੇ ਵਿੱਚ ਬੜੀ ਇਹਨਾਂ ਇਲੈਕਸ਼ਨਾਂ ਹੋਈਆਂ ਜੀ, ਕਦੀ ਲੋਕ ਇਲੈਕਸ਼ਨ ਲੜਨ ਵਾਸਤੇ ਨਹੀਂ ਆਏ। ਹਾਂ, ਇਹ ਜ਼ਰੂਰ ਹੈ ਵੀ ਕਿਸੇ ਦਾ ਖਾਸ ਸੱਜਣ ਮਿੱਤਰ ਦੋਸਤ ਲੜਦਾ ਹੋਏ, ਇੱਕ ਦੋ ਬੰਦੇ ਆ ਗਏ। ਅੱਜ ਜਹਾਜ਼ ਭਰ ਕੇ ਲੋਕ ਪੰਜਾਬ ਦੀ ਧਰਤੀ ਤੇ ਆ ਰਹੇ ਨੇ। ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਇਹ ਉਹਨਾਂ ਲੋਕਾਂ ਨੂੰ ਪਤਾ ਵੀ ਪੰਜਾਬ ਰੁੜ ਚੱਲਿਆ।
ਅੱਜ ਬਰਬਾਦੀ ਦੇ ਕੰਢੇ ਤੇ ਹੈ। ਉਹ ਜੀ ਪੰਜਾਬ ਦਾ ਦਰਦ ਮਹਿਸੂਸ ਕਰਦੇ ਆ। ਵਸਦੇ ਭਾਵੇਂ ਤੁਸੀਂ ਬਾਹਰ ਹੋ, ਦਿਲ ਪੰਜਾਬ 'ਚ ਹੀ ਧੜਕਦਾ, ਕਿਉਂਕਿ ਪੰਜਾਬ ਦੀ ਮਿੱਟੀ ਨਾਲ ਤੁਹਾਡਾ ਮੋਹ ਹੈ। ਤੁਹਾਡਾ ਧੰਨਵਾਦ ਕਰਦੇ, ਥੈਂਕਸ ਕਰਦੇ ਆ ਵੀ ਤੁਸੀਂ ਸਾਡੀ ਅੱਜ ਤੁਸੀਂ ਸਾਡੀ ਲੋੜ ਨੂੰ ਸਮਝਦੇ ਆ ਵੀ ਸਾਨੂੰ ਤੁਹਾਡੀ ਲੋੜ ਹੈ। ਤੁਸੀਂ ਸਾਡੇ ਨਾਲ ਆਣ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਪੰਜਾਬ ਨੂੰ ਬਚਾਉਣ ਵਾਸਤੇ। ਤੁਹਾਡਾ ਥੈਂਕਸ ਆ। ਮੇਰਾ ਸਿਰ ਝੁਕਦਾ NRI ਭਰਾਵਾਂ ਦੇ ਚਰਨਾਂ 'ਚ। ਤੇ ਬਹੁਤ ਵੱਡੀ ਤੁਹਾਡਾ ਸਹਿਯੋਗ ਹੈ। ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਤੁਹਾਡੀ ਸਪੋਰਟ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਭੁਪਿੰਦਰ ਸਿੰਘ ਬਿੱਟੂ ਜੀ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਥੋੜ੍ਹਾ ਸਮਾਂ ਕੱਢਿਆ ਅਤੇ ਸਾਡੇ ਨਾਲ ਗੱਲਬਾਤ ਕੀਤੀ ਆ। ਬਾਕੀ ਆਉਣ ਵਾਲੀ 4 ਤਰੀਕ ਨੂੰ ਲੋਕਾਂ ਨੇ EVM ਮਸ਼ੀਨਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਭਵਿੱਖ ਜਿਹੜੇ ਜੀ ਬੰਦ ਕਰਨੇ ਆ, ਜਿਹੜੇ 11 ਮਾਰਚ ਨੂੰ ਜਿਹੜੇ ਜੀ ਖੋਲ੍ਹਣੇ ਆ। ਹਰ ਇੱਕ ਨੂੰ ਜਿਹੜਾ ਜੀ ਉਸ ਦਿਨ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ। ਅਤੇ ਬਹੁਤ ਬਹੁਤ ਧੰਨਵਾਦ ਭੁਪਿੰਦਰ ਸਿੰਘ ਬਿੱਟੂ ਜੀ, ਤੁਸੀਂ ਆ ਕੇ ਜੁੜੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ।